ਸਰ ਓਪੋਜੀਸ਼ਨ ਮੇਰੇ ਹਿਸਾਬ ਨਾਲ ਤਾਂ ਓਪੋਜੀਸ਼ਨ ਹੈ ਹੀ ਕੋਈ ਨਹੀਂ ਇਸ ਮੁਲਕ 'ਚ ਫਿਲਹਾਲ। ਹਰ ਚੀਜ਼ ਦਾ ਰੇਟ ਵੱਧਦਾ ਜਾ ਰਿਹਾ ਡੇ ਬਾਏ ਡੇ। ਉਹ ਫਿਰ ਉਹਨਾਂ ਨੂੰ ਪਤਾ ਹੋਣਾ ਹੈ ਜਿਹਨੇ ਤਰੱਕੀ ਹੋ ਰਹੀ, ਸਾਡੀ ਤੇ ਕੋਈ ਨਹੀਂ ਹੋ ਰਹੀ। ਮੁਰਸ਼ਿਦ ਨੇ ਕੋਈ ਤਰੱਕੀ ਨਹੀਂ ਕੀਤੀ ਆ, ਸਾਨੂੰ ਤਾਂ ਬਰਬਾਦ ਹੀ ਕੀਤਾ ਹੋਇਆ। ਹਾਲਾਤ ਵੇਖ ਲਓ ਕੀ ਨੇ ਅੱਜ ਕੱਲ ਦੇ। 1 ਰੁਪਈਆ ਇਹਨਾਂ ਨੇ ਤਨਖਾਹ ਨਹੀਂ ਵਧਾਈ ਹੈਗੀ। 1000 ਰੁਪਇਆ ਕਮਾ ਕੇ ਲੈ ਕੇ ਜਾਈਦਾ ਤੇ 1000 ਰੁਪਇਆ ਹੀ ਲੱਗਦਾ। ਵਿਖਾਣ ਦੱਸਦੇ ਨੇ ਕਿ ਅਸੀਂ ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਮਨਸੂਬਾ ਹੈ, ਪਰ ਪ੍ਰੈਕਟੀਕਲੀ ਇਹਨਾਂ ਕੋਲ ਕੁਝ ਵੀ ਨਹੀਂ ਹੈ। ਆਵਾਮ ਭੁੱਕੀ ਮਾਰ ਰਹੀ ਹੈ। अस्सलाम वालेकुम नाज़रीन, मेरा नाम है जुनैद अशरफ ਤੇ ਤੁਸੀਂ ਦੇਖ ਰਹੇ ਹੋ ਬੁਲੇਖਾ ਟੀਵੀ। ਅੱਜ ਦੇ ਸਾਡੇ ਪ੍ਰੋਗਰਾਮ ਦਾ ਟੌਪਿਕ ਮਈਸ਼ਤ ਹੈਗੀ ਹੈ। ਹਕੂਮਤ ਦਾਅਵੇ ਕਰਦੇ ਹੋਏ ਸਾਨੂੰ ਨਜ਼ਰ ਆਉਂਦੀ ਹੈ ਕਿ ਮਈਸ਼ਤ ਤਰੱਕੀ ਦੀ ਤਰਫ ਗਾਮਜ਼ਨ ਹੈਗੀ ਹੈ। ਦੂਜੀ ਤਰਫ ਜੇ ਅਸੀਂ ਗੱਲ ਕਰੀਏ ਓਪੋਜੀਸ਼ਨ ਦੀ, ਤੇ ਓਪੋਜੀਸ਼ਨ ਐਸਾ ਕਹਿੰਦੇ ਹੋਏ ਸਾਨੂੰ ਨਜ਼ਰ ਆਉਂਦੀ ਹੈ ਕਿ ਮਈਸ਼ਤ ਬੁਰੀ ਤਰ੍ਹਾਂ ਮੁਤਾਸਿਰ ਹੋਈ ਹੈ, ਜਿੰਦੀ ਵਜ੍ਹਾ ਤੋਂ ਬੇਰੋਜ਼ਗਾਰੀ ਤੇ ਮਹਿੰਗਾਈ ਦੀ ਸ਼ਰ੍ਹਾਂ 'ਚ ਬੇਹੱਦ ਇਜ਼ਾਫਾ ਹੋਇਆ ਵੇ। ਅਸੀਂ ਹਕੂਮਤੀ ਤੇ ਓਪੋਜੀਸ਼ਨ ਅਰਕਾਨ ਦੀ ਗੱਲ ਦੋਵਾਂ ਦੀ ਸੁਣ ਲਈ ਹੈ। ਹੁਣ ਅਸੀਂ ਸੁਣਾਂਗੇ ਆਮ ਆਵਾਮ ਦੀ ਕੀ ਹਾਲਾਤ ਚੱਲ ਰਹੇ ਨੇ, ਉਹਨਾਂ ਦੀ ਕਾਰੋਬਾਰੀ ਜ਼ਿੰਦਗੀ ਕਿਸ ਹੱਦ ਤੱਕ ਬਿਹਤਰ ਹੋਈ ਹੈ, ਉਹਨਾਂ ਦੀ ਕਾਰੋਬਾਰੀ ਜ਼ਿੰਦਗੀ 'ਚ ਮਈਸ਼ਤ ਨੇ ਕਿਸ ਹੱਦ ਤੱਕ ਅਮਲ ਦਖਲ ਕੀਤਾ ਤੇ ਉਹਨਾਂ ਦੀ ਮਈਸ਼ਤ ਕੈਸੀ ਚੱਲ ਰਹੀ ਹੈ। ਐਸੀ ਵਾਸਤੇ ਅਸੀਂ ਆਏ ਹਾਂ ਤੇ ਉਹਨਾਂ ਨਾਲ ਗੱਲ ਕਰਾਂਗੇ। ਸਾਡੇ ਨਾਲ ਇੱਕ ਦੋਸਤ ਮੌਜੂਦ ਨੇ, ਇਹਨਾਂ ਕੋਲ ਅਸੀਂ ਪੁੱਛਦੇ ਹਾਂ ਮਾਸ਼ੀ ਤੌਰ ਤੇ ਗਰਾਊਂਡ ਲੈਵਲ ਤੇ ਕੀ ਸੂਰਤ ਹਾਲ ਹੈ। अस्सलाम वालेकुम। ਵਾਲੇਕੁਮ ਅਸਲਾਮ। भाईजान की नाम है ਤੁਹਾਡਾ? ਜ਼ਿਸ਼ਾਨ। ਜ਼ਿਸ਼ਾਨ ਭਾਈ, ਤੁਸੀਂ ਮੈਨੂੰ ਇਹ ਦੱਸੋ ਕਿ ਹਕੂਮਤ ਇਹ ਦਾਅਵੇ ਕਰਦੇ ਹੋਏ ਨਜ਼ਰ ਆਉਂਦੀ ਹੈ ਕਿ ਮਈਸ਼ਤ ਤਰੱਕੀ ਦੀ ਤਰਫ ਗਾਮਜ਼ਨ ਹੈਗੀ ਹੈ। ਦੂਸਰੀ ਤਰਫ ਜੇ ਓਪੋਜੀਸ਼ਨ ਦੀ ਅਸੀਂ ਸੁਣੀਏ, ਉਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਬੁਰੀ ਤਰ੍ਹਾਂ ਮੁਤਾਸਿਰ ਹੋਈ ਹੈ ਸਾਡੀ ਮਈਸ਼ਤ। ਤੁਸੀਂ ਕੀ ਕਹਿੰਦੇ ਹੋ? ਸਰ ਓਪੋਜੀਸ਼ਨ ਮੇਰੇ ਹਿਸਾਬ ਨਾਲ ਤਾਂ ਓਪੋਜੀਸ਼ਨ ਹੈ ਹੀ ਕੋਈ ਨਹੀਂ ਇਸ ਮੁਲਕ 'ਚ ਫਿਲਹਾਲ। ਜਿਤਨਾ ਸੇਫ ਤੇ ਓਪੋਜੀਸ਼ਨ ਲੈਸ ਜਿਹੜਾ ਫੀਲਡ ਵਜ਼ੀਰ ਆਜ਼ਮ ਸਾਹਿਬ ਇਮਰਾਨ ਖਾਨ ਨੂੰ ਮਿਲੀ ਹੈ, ਸ਼ਾਇਦ ਹੀ ਇਤਨੀ ਕਿਸੇ ਪਹਿਲੇ ਵਜ਼ੀਰ ਆਜ਼ਮ ਨੂੰ ਕਿਸੇ ਨੂੰ ਹੀ ਨਹੀਂ ਮਿਲੀ ਹੋਵੇ। ਕੋਈ ਓਪੋਜ਼ਿੰਗ ਪਾਰਟੀ ਕੋਈ ਵੀ ਇਤਨੀ ਅਪੋਜ਼ ਕਰ ਹੀ ਨਹੀਂ ਰਹੀ। ਓਪੋਜੀਸ਼ਨ ਨੂੰ ਸਾਰੀ ਆਪਣੀ ਪਈ ਹੋਈ ਆ। ਭਾਈਜਾਨ ਮਈਸ਼ਤ ਦਾ ਕੀ ਹਾਲ ਹੋ ਹਾਲ ਹੈ ਤੁਹਾਡੀ ਜ਼ਿੰਦਗੀ 'ਚ? ਕਿਹਦਾ ਅਮਲ ਦਖਲ ਹੋਇਆ? ਯਾਰ ਦੇਖੋ, ਮਈਸ਼ਤ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਜਿਹੜੀ ਆ ਉਹ ਮਹਿੰਗਾਈ ਦੀ ਸ਼ਰ੍ਹਾ ਜਿਹੜੀ ਆ ਨਾ ਉਹ ਬਹੁਤ ਵੱਧ ਚੁੱਕੀ ਹੈ, ਜਦਕਿ ਆਮ ਆਦਮੀ ਦੀ ਜਿਹੜੀ ਆਮਦਨ ਆ ਉਸ ਹਿਸਾਬ ਨਾਲ ਨਹੀਂ ਵਧੀ। ਜਿਹਦੀ ਵਜ੍ਹਾ ਤੋਂ ਘਰ ਚਲਾਉਣ ਦੇ ਵਿੱਚ ਮੁਸ਼ਕਲਾਤ ਤੇ ਪੇਸ਼ ਆਉਂਦੀਆਂ ਨੇ। ਫਿਰ ਜ਼ਾਹਿਰ ਹੈ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਸਟੂਡੈਂਟ ਹਾਂ। ਤੇ ਤੁਸੀਂ ਕਹਿਣਾ ਚਾਹ ਰਹੇ ਹੋ ਮਹਿੰਗਾਈ ਦੀ ਸ਼ਰ੍ਹਾ ਬਹੁਤ ਜ਼ਿਆਦਾ ਵੱਧ ਗਈ, ਜਿੰਦੀ ਵਜ੍ਹਾ ਤੋਂ ਬਾਇੰਗ ਪਾਵਰ ਘੱਟ ਹੋ ਗਈ ਹੈ। ਜੀ ਬਿਲਕੁਲ। ਘਰ ਦਾ ਜਿਹੜਾ ਬਜਟ ਹੈ ਉਹਨੂੰ ਬਣਾਉਣ ਦੇ ਵਿੱਚ ਖਾਸ ਤੌਰ ਤੇ ਜਿਹੜਾ ਇੱਕ ਫਿਕਸਡ ਆਮਦਨੀ ਵਾਲਾ ਤਬਕਾ ਹੈ ਜਿਹਦੀ ਆਮਦਨ ਨਹੀਂ ਵਧੀ, ਉਹਨੂੰ ਤੇ ਬੜਾ ਮਸਲਾ ਪੇਸ਼ ਆ ਰਿਹਾ ਆਪਣੀ ਜਿਹੜਾ ਜ਼ਿੰਦਗੀ ਦੇ ਮਾਮਲਾਤ ਨੂੰ ਗੁਜ਼ਾਰਨ ਦੇ ਵਿੱਚ। ਸਾਡੇ ਨਾਲ ਇੱਕ ਹੋਰ ਭਾਈ ਮੌਜੂਦ ਹੈਗੇ ਤੇ ਅਸੀਂ ਇਹਨਾਂ ਕੋ ਜਾਣਾਂਗੇ ਕਿ अस्सलाम वालेकुम। ਵਾਲੇਕੁਮ ਸਲਾਮ। ਭਾਈਜਾਨ ਕੀ ਨਾਮ ਤੁਹਾਡਾ? ਸ਼ੇਰ ਅਫਗਨ। ਅਫਗਨ ਭਾਈ, ਤੁਸੀਂ ਸਾਨੂੰ ਇਹ ਦੱਸੋ ਕਿ ਹਕੂਮਤ ਦਾਅਵੇ ਕਰਦੇ ਹੋਏ ਨਜ਼ਰ ਆਉਂਦੀ ਹੈ ਕਿ ਮਈਸ਼ਤ ਤਰੱਕੀ ਕਰ ਰਹੀ ਹੈ ਜੀ। ਤੇ ਦੂਸਰੀ ਤਰਫ ਜੇ ਅਸੀਂ ਓਪੋਜੀਸ਼ਨ ਦੀ ਗੱਲ ਕਰੀਏ, ਉਹ ਕਹਿੰਦੇ ਨੇ ਕਿ ਮਈਸ਼ਤ ਇੰਨੀ ਤਰੱਕੀ ਨਹੀਂ ਕਰ ਰਹੀ, ਹਕੂਮਤ ਝੂਠ ਬੋਲ ਰਹੀ ਹੈ। ਤੁਸੀਂ ਕੀ ਕਹਿੰਦੇ ਹੋ? ਮੇਰਾ ਪੁਆਇੰਟ ਆਫ ਵਿਊ ਹੈਗਾ ਕਿ ਯਾਰ ਜੋ ਇਸ ਟਾਈਮ ਸਟੈਟਸ ਚੱਲ ਰਹੇ ਨਾ, ਹਰ ਚੀਜ਼ ਦਾ ਰੇਟ ਵੱਧਦਾ ਜਾ ਰਿਹਾ ਡੇ ਬਾਏ ਡੇ। ਮੁਰਗੀਆਂ ਦਾ ਰੇਟ ਤੁਸੀਂ ਦੇਖ ਲਓ ਕਿ ਕਿੰਨਾ ਉੱਤੇ ਚਲੇ ਗਿਆ ਸੀ। ਗੋਸ਼ਤ ਦਾ ਰੇਟ ਦੇਖ ਲਓ। ਜਿਹੜੇ ਬੇਸਿਕ ਨੈਸੈਸਿਟੀਜ਼ ਆਫ ਲਾਈਫ ਨੇ ਨਾ, ਉਹ ਹਰ ਚੀਜ਼ ਵੱਧ ਗਈ ਹੈ। ਘਿਓ ਵੱਧ ਗਿਆ ਹੈ, ਚਾਵਲ ਵੱਧ ਗਏ ਨੇ, ਹਰ ਚੀਜ਼। ਇਵਨ ਦੋ ਕਿ ਜਿਹੜਾ ਗਰੀਬ ਦੀ ਪਹੁੰਚ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ। ਗੱਡੀਆਂ ਦੀ ਪ੍ਰਾਈਸਿਸ ਦੇਖ ਲਓ ਜਾਂ ਕਿਸੇ ਵੀ ਡਿਪਾਰਟਮੈਂਟ 'ਚ ਚਲੇ ਜਾਓ, ਬਹੁਤ ਜ਼ਿਆਦਾ ਜਿਹੜਾ ਨਾ ਚੀਜ਼ਾਂ ਇਨਕਰੀਜ਼ ਕਰ ਗਈ ਪ੍ਰਾਈਸ 'ਚ। ਤੇ ਦੂਸਰਾ ਹੈਗਾ ਕਿ ਗਰੀਬ ਦੀ ਪਹੁੰਚ ਤੋਂ ਹਰ ਚੀਜ਼ ਬਹੁਤ ਦੂਰ ਜਾਂਦੀ ਜਾ ਰਹੀ ਹੈ। ਜੀਡੀਪੀ ਦਾ ਅਸੀਂ ਕੀ ਕਰਨਾ? ਜੀਡੀਪੀ ਠੀਕ ਹੈ, ਫਿਗਰਸ ਇਹ ਦੱਸ ਰਹੇ ਨੇ ਕਿ ਪੋਜ਼ਿਟਿਵ ਫਿਗਰਸ ਆ ਰਹੇ ਨੇ, ਲੇਕਿਨ ਪੋਜ਼ਿਟਿਵ ਫਿਗਰਸ ਦੇ ਨਾਲ ਗਰੀਬ ਦਾ ਪੇਟ ਤੇ ਨਹੀਂ ਭਰਦਾ। ਮੈਂ ਬਿਜ਼ਨਸ ਕਰ ਰਿਹਾ, ਮੇਰਾ ਸ਼ਾਪਕੀਪਰ ਹੈਗਾ, ਮੈਂ ਮੇਰੀ ਮੋਬਾਈਲ ਦੀ ਸ਼ਾਪ ਹੈ। ਅਸੀਂ ਤਕਰੀਬਨ ਸਾਰੀ ਦਿਹਾੜੀ ਇਹ ਬੈਠ ਕੇ ਇਹੀ ਵੇਖਦੇ ਰਹਿੰਦੇ ਕਿ ਕਦੋਂ ਕਸਟਮਰ ਆਏਗਾ ਤੇ ਕਦੋਂ ਉਹ ਸਾਡੇ ਕੋਲੋਂ ਕੋਈ ਚੀਜ਼ ਪਰਚੇਸ ਕਰੇਗਾ। ਸਾਨੂੰ ਆਪਣਾ ਦੁਕਾਨ ਦਾ ਕਿਰਾਇਆ ਕੱਢਣਾ ਬਹੁਤ ਮੁਸ਼ਕਿਲ ਹੋ ਗਿਆ ਇਸ ਟਾਈਮ। ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਨੇ ਕਿਉਂਕਿ ਕੰਮ ਹੀ ਨਹੀਂ ਹੈਗਾ, ਕਿਸੇ ਕੋਲ ਪੈਸੇ ਨਹੀਂ ਹੈਗੇ ਤੇ ਉਹ ਚੀਜ਼ ਕਿਤੋਂ ਪਰਚੇਸ ਕਰੇਗਾ। ਗਰੀਬ ਦਿਨ ਬ ਦਿਨ ਗਰੀਬ ਹੁੰਦਾ ਜਾ ਰਿਹਾ ਬਸ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਤੁਸੀਂ ਇਹ ਕਹਿ ਰਹੇ ਹੋਗੇ ਕਿ ਆਵਾਮ ਦੀ ਕੂਵਤ ਸਿੱਕਤ ਘੱਟ ਹੋ ਗਈ ਹੈ। ਬਿਲਕੁਲ, ਆਵਾਮ ਦੀ ਕੂਵਤ ਸਖਤ ਜਿਹੜੀ ਹੈ ਨਾ, ਮਤਲਬ ਉਹਨਾਂ ਦੀ ਬਾਇੰਗ ਜਿਹੜੀ ਪਾਵਰ ਹੈ ਉਹ ਦਿਨ ਬ ਦਿਨ ਘੱਟ ਹੁੰਦੀ ਜਾ ਰਹੀ ਹੈ। ਸਾਡੀ ਵੈਲਿਊ ਜਿਹੜੀ ਮਨੀ ਹੈ ਉਹਦੀ ਵੈਲਿਊ ਡੀਵੈਲਿਊ ਹੁੰਦੀ ਜਾ ਰਹੀ ਹੈ, ਉਹਦੀ ਜਿਹੜੀ ਵਕਤ ਹੈ ਉਹ ਘਟਦੀ ਜਾ ਰਹੀ ਹੈ। ਠੀਕ ਹੈ, ਤੇ ਡਾਲਰ ਬੇਸ਼ੱਕ 150 ਤੇ ਆ ਗਿਆ, ਲੇਕਿਨ ਉਹਦੀ ਵਜ੍ਹਾ ਤੋਂ ਵੀ ਕੋਈ ਫਰਕ ਨਹੀਂ ਪਿਆ। ਜਿਹੜੀ ਚੀਜ਼ਾਂ ਜਿੱਧਰ ਚਲੀ ਗਈਆਂ ਸਨ ਉਹ ਵਾਪਸ ਨਹੀਂ ਆਈਆਂ। ਘਿਓ ਜਿਹੜਾ ਬੇਸਿਕ ਨੈਸੈਸਿਟੀ ਹੈ ਉਹ ਤਕਰੀਬਨ ਅੱਛਾ ਘਿਓ 250 ਰੁਪਏ ਕਿਲੋ ਹੋ ਗਿਆ, ਤੇ ਗਰੀਬ ਕਿੱਥੋਂ ਪਰਚੇਸ ਕਰੇਗਾ? ਠੀਕ ਹੈ, ਚਾਵਲ 150-200 ਰੁਪਏ ਕਿਲੋ ਹੈ। ਇਸ ਤਰ੍ਹਾਂ ਹਰ ਚੀਜ਼, ਜਿਹੜੀ ਆਟਾ ਦਾ ਥੈਲਾ ਦੇਖ ਲਓ 1100 ਰੁਪਏ ਕਿਲੋ ਵਿਕ ਰਿਹਾ ਇਸ ਟਾਈਮ। ਤੇ ਇਹ ਜਿਹੜੀ ਬੇਸਿਕ ਨੈਸੈਸਿਟੀਜ਼ ਨੇ ਉਹ ਬਹੁਤ ਮੁਸ਼ਕਿਲ ਹੋ ਗਈਆਂ ਨੇ ਉਹਨਾਂ ਨੂੰ ਅਪਰੋਚ ਕਰਨਾ। ਤੇ ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸ਼ਹਿਰੀ, ਅਸੀਂ ਉਹਨਾਂ ਨਾਲ ਗੱਲ ਕਰਨੇ ਆ। अस्सलाम वालेकुम। ਅਸਲਾਮ। ਭਾਈਜਾਨ ਕੀ ਨਾਮ ਤੁਹਾਡਾ? ਜਹਾਜ਼ ਅਹਿਮਦ। ਭਾਈਜਾਨ ਤੁਸੀਂ ਮੈਨੂੰ ਇਹ ਦੱਸੋ ਕਿ ਮਈਸ਼ਤ ਤਰੱਕੀ ਕਰ ਰਹੀ ਹੈ, ਹਕੂਮਤੀ ਦਾਅਵੇ ਕੀਤੇ ਜਾ ਰਹੇ ਨੇ, ਤੁਹਾਡਾ ਕੀ ਖਿਆਲ ਹੈਗਾ ਮਈਸ਼ਤ ਦੇ ਬਾਰੇ 'ਚ? ਬਸ ਵੇਖ ਹੀ ਜਾਓ ਕਿ ਹੁੰਦਾ ਕੀ ਹੈ, ਮਹਿੰਗਾਈ ਵਧੀ ਜਾ ਰਹੀ ਹੈ ਬਸ। ਕਿ ਕਿਹੜੀ ਚੀਜ਼ ਮਹਿੰਗੀ ਹੋਈ ਹੈ ਜਿੰਦੀ ਵਜ੍ਹਾ ਤੋਂ ਤੁਸੀਂ ਕਹਿ ਰਹੇ ਹੋ ਬਸ ਮਹਿੰਗਾਈ ਵਧੀ ਜਾ ਰਹੀ ਹੈ? ਹਰ ਚੀਜ਼ ਹੀ ਮਹਿੰਗੀ ਹੋਈ ਜਾ ਰਹੀ, ਹਰ ਚੀਜ਼ ਹੀ ਮਹਿੰਗੀ ਹੋਈ ਜਾ ਰਹੀ। ਕਿਹੜੀ ਚੀਜ਼ ਦਾ ਨਾਮ ਹੈ? ਹਕੂਮਤ ਤੇ ਦਾਅਵੇ ਕਰਨ ਦੀ ਬਾਹਰੋਂ ਪੈਸਾ ਆ ਰਿਹਾ, ਗਰੀਬ ਆਵਾਮ ਅਮੀਰ ਹੁੰਦਾ ਜਾ ਰਿਹਾ।
ਪਤਾ ਨਹੀਂ ਕਿਹੜੇ ਅਮੀਰ ਹੁੰਦੇ ਨੇ, ਅਸੀਂ ਤਾਂ ਉੱਥੇ ਹੀ ਆ। ਜੇ ਦਾਅਵੇ ਕੀਤੇ ਜਾ ਰਹੇ ਨੇ ਮੁਲਕ ਤਰੱਕੀ ਦੀ ਤਰਫ ਚੱਲ ਰਿਹਾ ਹੈਗਾ, ਗਰੋਥ ਰੇਟ ਵਧਿਆ, ਉਹ ਫਿਰ ਉਹਨਾਂ ਨੂੰ ਪਤਾ ਹੋਣਾ ਹੈ ਜਿਹਨੇ ਤਰੱਕੀ ਹੋ ਰਹੀ, ਸਾਡੀ ਤੇ ਕੋਈ ਨਹੀਂ ਹੋ ਰਹੀ। ਪਿਛਲੀ ਹਕੂਮਤਾਂ ਨੂੰ ਵੇਖੋ ਤੇ ਇਸ ਹਕੂਮਤ ਨੂੰ ਵੇਖੋ, ਤੁਸੀਂ ਕੀ ਕਹਿੰਦੇ ਹੋ ਕਿਹੜੀ ਹਕੂਮਤ ਬਿਹਤਰ ਹੈਗੀ? ਪਿਛਲੀ ਹਕੂਮਤ 'ਚ ਜਰਾ ਸਾਹ ਲੈਣਾ ਸੌਖਾ ਸੀ, ਇਹਦੇ ਹੀ ਸਾਹ ਲੈਣਾ ਵੀ ਔਖਾ ਹੋਇਆ ਪਿਆ। ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸ਼ਹਿਰੀ, ਅਸੀਂ ਇਹਨਾਂ ਨਾਲ ਗੱਪਸ਼ਪ ਕਰਨੇ। अस्सलाम वालेकुम ਵਾਲੇਕੁਮ ਸਲਾਮ। ਭਾਈਜਾਨ, ਕੀ ਨਾਮ ਹੈ ਤੁਹਾਡਾ? ਵਿਕਾਸ ਮੋਸਨ। ਵਿਕਾਸ ਭਾਈ, ਤੁਸੀਂ ਮੈਨੂੰ ਇਹ ਦੱਸੋ, ਇਹ ਸਾਡੇ ਹਕੂਮਤੀ ਅਰਕਾਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮਈਸ਼ਤ ਸਾਡੀ ਤਰੱਕੀ ਕਰ ਰਹੀ ਹੈ, ਦੂਸਰੀ ਤਰਫ ਆਪੋਜੀਸ਼ਨ ਅਰਕਾਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮਈਸ਼ਤ ਸਾਡੀ ਇੰਨੀ ਤਰੱਕੀ ਨਹੀਂ ਕਰ ਰਹੀ, ਹਕੂਮਤ ਝੂਠ ਬੋਲ ਰਹੀ ਹੈ। ਤੁਸੀਂ ਕੀ ਕਹਿੰਦੇ ਹੋ ਮਈਸ਼ਤ ਦੇ ਬਾਰੇ 'ਚ? ਤੁਹਾਡਾ ਕੀ ਖਿਆਲ ਹੈ, ਮਈਸ਼ਤ ਨੇ ਤੁਹਾਡੀ ਜ਼ਿੰਦਗੀ 'ਚ ਕਿੰਨਾ ਅਮਲ ਦਖਲ ਕੀਤਾ ਹੈ? ਮੁਰਸ਼ਦ ਨੇ ਕੋਈ ਤਰੱਕੀ ਨਹੀਂ ਕੀਤੀ ਆ, ਸਾਨੂੰ ਤਾਂ ਬਰਬਾਦ ਹੀ ਕੀਤਾ ਹੋਇਆ। ਹਾਲਾਤ ਵੇਖ ਲਓ ਕੀ ਨੇ ਅੱਜ ਕੱਲ ਦੇ। ਕੀ ਬਰਬਾਦ ਕੀਤਾ? ਦੇਖੋ ਕਾਰੋਬਾਰ ਹੈ ਕੋ ਨਹੀਂ, ਲੋਕੀ ਭੁੱਖੇ ਮਰਨ ਦੇ ਨੇ। ਉਹਨੇ ਜੀ ਕਰੋਨਾ ਚੜਿਆ ਜੀ, ਕਰੋਨਾ ਚੜਿਆ। ਲੋਕੀ ਦੇ ਸਕੂਲਾਂ ਦੇ ਬੱਚੇ ਨੇ ਉਹ ਵੀ ਵੇਖ ਲਓ ਸਕੂਲ ਨਹੀਂ ਜਾ ਰਹੇ। ਉਹਦੀ ਵਜ੍ਹਾ ਨਾਲ ਸਾਡੇ ਕਾਰੋਬਾਰ 'ਚ ਵੇਖ ਲਓ ਕੋਈ ਨਹੀਂ ਹੈ, ਕਾਰੋਬਾਰ ਸਾਡਾ ਹੈ ਹੀ ਕੋਈ ਨਹੀਂ। ਕਿਸ ਚੀਜ਼ ਦਾ ਕਾਰੋਬਾਰ? ਸਾਡਾ ਵੇਖੋ ਗੋਲਡ ਦਾ ਕਾਰੋਬਾਰ ਹੈ, ਗੋਲਡ ਦਾ ਸੁਨਿਆਰਿਆਂ ਦਾ ਕੰਮ ਹੈ, ਉਹ ਸਾਡਾ ਹੈ ਹੀ ਕੋਈ ਨਹੀਂ। ਸਾਡੇ ਮੁਲਕ ਦੇ ਸੁਨਿਆਰੇ ਵੀ ਕਹਿਣ ਦੇ ਨੇ ਕਿ ਗੋਲਡ ਦਾ ਕੰਮ ਨਹੀਂ ਹੈਗਾ। ਨਹੀਂ ਹੈਗਾ ਜਨਾਬ, ਸਾਡਾ ਵੇਖੋ ਕੰਮ ਹੈ ਹੀ ਕੋਈ ਨਹੀਂ। 2 ਮਾਹ 1.5 ਸਾਲ ਹੋ ਗਏ ਸੀ ਵਿਹਲੇ ਆ ਬਿਲਕੁਲ। ਅਜੇ ਸੋਨੇ ਦਾ ਰੇਟ ਵੇਖੋ ਕਿੱਥੇ ਟੁੱਟ ਗਿਆ, ਡਾਲਰ ਜਿਵੇਂ ਸੋਨੇ ਦਾ ਰੇਟ ਵੀ ਤਾਂ ਚੜ ਜਾਂਦਾ। ਤੁਹਾਨੂੰ ਤੇ ਫਾਇਦਾ ਹੀ ਹੋਇਆ ਨਾ, ਗੋਲਡ ਮਹਿੰਗਾ ਹੋਇਆ। ਸਾਨੂੰ ਫਾਇਦਾ ਕਾਹਦਾ ਫਾਇਦਾ ਹੋਇਆ? ਅਸੀਂ ਜਿਹੜਾ ਮਾਰ ਕੇ ਸੋਨਾ ਚੁੱਕਿਆ ਹੁੰਦਾ, ਜਿਹੜਾ ਕੰਮ ਅਸੀਂ ਤਾਂ ਉਹਨਾਂ ਤੋਂ ਸੋਨਾ ਹੀ ਦੇਣਾ ਹੁੰਦਾ ਨਾ, ਅਸੀਂ ਕਿਹੜਾ ਉਹ ਕੋਲ ਰੱਖਣਾ ਹੁੰਦਾ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਮਈਸ਼ਤ ਨੇ ਬੁਰੀ ਤਰ੍ਹਾਂ ਮੁਤਾਸਿਰ ਕੀਤਾ ਗੋਲਡ ਦੇ ਕਾਰੋਬਾਰ ਨੂੰ ਵੀ, ਸੋਨੇ ਦਾ ਕਾਰੋਬਾਰ ਵੀ ਕਰਨਾ ਮੁਸ਼ਕਲ ਹੋ ਗਿਆ ਵੇ। ਬਿਲਕੁਲ ਇੰਝ ਹੀ ਕਰ ਲਿਆ, ਸਾਡਾ ਸੋਨੇ ਦਾ ਕਾਰੋਬਾਰ ਹੈ ਹੀ ਕੋਈ ਨਹੀਂ। ਤੇ ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸ਼ਹਿਰੀ ਤੇ ਅਸੀਂ ਇਹਨਾਂ ਨਾਲ ਗੱਪਸ਼ਪ ਕਰਨੇ ਆ। अस्सलाम वालेकुम। वालेकुम सलाम रहमतुल्लाहि व बरकातुहू। ਭਾਈਜਾਨ, ਕੀ ਨਾਮ ਹੈ ਤੁਹਾਡਾ? मोहम्मद सरवर। ਸਰਵਰ ਭਾਈ, ਤੁਸੀਂ ਮੈਨੂੰ ਇਹ ਦੱਸੋ ਕਿ ਹਕੂਮਤ ਦਾਅਵੇ ਕਰਦੇ ਹੋਏ ਸਾਨੂੰ ਨਜ਼ਰ ਆਉਂਦੀ ਹੈ ਕਿ ਮਈਸ਼ਤ ਤਰੱਕੀ ਕਰ ਰਹੀ ਹੈ, ਦੂਸਰੀ ਤਰਫ ਆਪੋਜੀਸ਼ਨ ਲੀਡਰ ਜਿਹੜੇ ਹੈਗੇ ਨੇ ਉਹ ਕੁਝ ਹੋਰ ਕਹਿੰਦੇ ਹੋਏ ਨਜ਼ਰ ਆਉਂਦੇ ਨੇ, ਤੁਹਾਡਾ ਕੀ ਖਿਆਲ ਹੈਗਾ? मेरा ख्याल है कि अगर मैशत ठीक होंदी सानू रिलीफ मिलता। 50 रुपए 55 रुपए वाली चीनी 100 रुपए, 35-40 रुपए वाला आटा 80 रुपए। अगर मैशत इन्हां दी ठीक है तो इन्हां चीज़ां दा, दालां दा, घ्यो दा जो भी है यह सानू क्यों नहीं रिलीफ मिल रहा? अगर सानू रिलीफ मिले तो सानू पता लगे भी मैशत ठीक हो गई है। जो अगर मैशत ठीक हो गई तो फिर रिलीफ मिलना चाहिए, मैशत ठीक नहीं हुई तो फिर रिलीफ ही नहीं सानू मिलिया। ਉਹ ਕਹਿੰਦੇ ਹੈਗੇ ਨੇ ਕਿ ਸਾਡਾ ਮੁਲਕ ਤਰੱਕੀ ਕਰ ਰਿਹਾ ਪਰ ਆਮ ਨੂੰ ਪਤਾ ਨਹੀਂ ਚੱਲ ਰਿਹਾ। ਉਹ ਕਿਸ ਤਰ੍ਹਾਂ? ਉਹਨੂੰ ਬਸ ਇਹ ਮਹਿਸੂਸ ਹੁੰਦਾ ਇਹ ਚੀਜ਼ ਮਹਿੰਗੀ ਹੋ ਗਈ ਹੈ। ਆਮ ਨੂੰ ਇਹ ਨਹੀਂ ਪਤਾ ਬਾਹਰੋਂ ਕਿੰਨਾ ਪੈਸਾ ਆ ਰਿਹਾ ਵੇ, ਕਿੰਨੇ ਡਾਲਰ ਆ ਰਹੇ ਨੇ, ਕਿੰਨਾ ਕੁਝ ਬਿਹਤਰ ਹੋ ਰਿਹਾ ਵੇ। ਚਲੋ ਜੀ, ਇਹਨਾਂ ਦੀ ਅਸੀਂ ਗੱਲ ਮੰਨ ਲੈਣਾ, ਸਾਨੂੰ ਦੱਸਣ ਨਾ ਕਿ ਬਾਹਰੋਂ ਰੁਪਈਆ ਆਇਆ ਤੇ ਉਹ ਇਸਤੇਮਾਲ ਕਿੱਥੇ ਹੋਇਆ ਹੈ, ਇਹਨਾਂ ਨੇ ਪ੍ਰੋਜੈਕਟ ਕਿਹੜਾ ਤਿਆਰ ਕੀਤਾ ਹੈ, ਇਹਨਾਂ ਨੇ ਪ੍ਰੋਜੈਕਟ ਕਿਹੜਾ ਸ਼ੁਰੂ ਕੀਤਾ ਔਰ ਮੁਕੰਮਲ ਕਿਹੜਾ ਕੀਤਾ, ਸਾਨੂੰ ਇਹ ਦੱਸ ਦੇਣ। ਚਲੋ ਸਾਨੂੰ ਫਿਰ ਵੀ ਪਤਾ ਲੱਗ ਜਾਵੇ ਕਿ ਬਈ ਠੀਕ ਹੈ ਬਾਹਰੋਂ ਰੁਪਈਆ ਆ ਰਿਹਾ। ਉਹ ਤੇ ਕਹਿੰਦੇ ਹੈਗੇ ਨੇ ਅਸੀਂ 50,000 ਘਰ ਬਣਾਉਣੇ ਨੇ, 1 ਕਰੋੜ ਨੌਕਰੀਆਂ ਦੇਣੀਆਂ, ਇਸ ਚੀਜ਼ਾਂ ਤੇ ਪੈਸਾ ਲਾ ਰਹੇ ਨੇ। ਉਹ ਇਹ 50,000 ਘਰ ਤੇ 1 ਕਰੋੜ ਨੌਕਰੀਆਂ, ਜਿਹੜੇ ਮੁਲਾਜ਼ਮ ਵਿਚਾਰੇ ਇਸ ਟਾਈਮ ਤਨਖਾਹਦਾਰ ਤਿਬਕਾਦਾਰ ਜਿਹੜੇ ਛੋਟੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਇਹਨਾਂ ਨੇ ਦੱਸਣ ਕਿ 3 ਸਾਲਾਂ 'ਚ ਕਿੰਨਾ ਵਧਾਇਆ ਹੈ, ਕਿਤਨੇ % ਵਧਾਇਆ ਹੈ। 1 ਰੁਪਈਆ ਇਹਨਾਂ ਨੇ ਤਨਖਾਹ ਨਹੀਂ ਵਧਾਈ ਹੈਗੀ। ਮੈਸ਼ਤ ਇਹਦਾ ਕਿਸ ਤਰ੍ਹਾਂ ਬਿਹਤਰ ਹੋ ਗਈ ਹੈ? 3 ਸਾਲਾਂ 'ਚ ਇਹ ਇਮਰਾਨ ਸਾਹਿਬ ਦੱਸ ਦੇਵੇ ਕਿ ਤਨਖਾਹਾਂ ਕਿੰਨੀਆਂ ਵਧਾਈਆਂ ਨੇ। ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸ਼ਹਿਰੀ, ਆਈਓ ਅਸੀਂ ਇਹਨਾਂ ਨਾਲ ਗੱਲ ਕਰਨੇ ਆ। अस्सलाम वालेकुम। वालेकुम सलाम। ਭਾਈਜਾਨ, ਕੀ ਨਾਮ ਹੈ ਤੁਹਾਡਾ? मोहम्मद हमजा। ਹਕੂਮਤ ਇਹ ਦਾਅਵੇ ਕਰਦੇ ਹੋਏ ਨਜ਼ਰ ਆਉਂਦੀ ਹੈ ਕਿ ਮਈਸ਼ਤ ਤਰੱਕੀ ਕਰ ਰਹੀ ਹੈ, हाँ जी। ਦੂਸਰੀ ਤਰਫ ਆਪੋਜੀਸ਼ਨ ਅਰਕਾਨ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਮਈਸ਼ਤ ਤਰੱਕੀ ਨਹੀਂ ਕਰ ਰਹੀ ਬਲਕਿ ਹਕੂਮਤ ਝੂਠ ਬੋਲ ਰਹੀ ਹੈ। ਤੁਹਾਡਾ ਕੀ ਕਹਿਣਾ ਹੈਗਾ ਕਿ ਮਈਸ਼ਤ ਕਿੱਧਰ ਜਾ ਰਹੀ ਹੈ? ਬਾਬਾ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਜਿਸ ਟਾਈਮ ਸਾਡਾ ਪਾਕਿਸਤਾਨ ਦੀ ਇੱਕ ਤਰੀਕ ਰੱਖੀ ਗਈ ਸੀ ਨਾ, ਸਾਡੇ ਪਹਿਲੇ ਵਜ਼ੀਰ ਆਜ਼ਮ ਚੌਧਰੀ ਲਿਆਕਤ ਅਲੀ ਖਾਨ ਸੀ, ਠੀਕ ਹੈ, ਉਹਨਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ। ਉਸ ਤੋਂ ਬਾਅਦ ਕਰਪਸ਼ਨ ਸ਼ੁਰੂ ਹੋ ਗਈ। ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਕਰਾਂਗਾ। 1000 ਰੁਪਇਆ ਕਮਾਉਂਦੇ ਸੀ, ਠੀਕ ਹੈ, 500 ਰੁਪਏ ਦਾ ਖਾਣ ਪੀਣ ਹੁੰਦਾ ਸੀ, 500 ਰੁਪਇਆ ਸੇਵਿੰਗ ਕਰਦੇ ਸੀ। 1000 ਰੁਪਇਆ ਕਮਾ ਕੇ ਲੈ ਕੇ ਜਾਈਦਾ ਤੇ 1000 ਰੁਪਇਆ ਹੀ ਲੱਗਦਾ। ਬਹੁਤ ਜੀ ਗੱਲ ਹੈ ਵੇ, ਲੋਕਡਾਊਨ ਆ ਗਿਆ, ਬੰਦਾ ਪੁੱਛੇ 8 ਵਜੇ ਤੋਂ ਬਾਅਦ ਲੋਕਡਾਊਨ ਆਈ ਜਾਂਦਾ, 8 ਵਜੇ ਤੋਂ ਪਹਿਲੇ ਲੋਕਡਾਊਨ ਕਿੱਥੇ? ਹਫਤਾ ਇਤਵਾਰ ਛੁੱਟੀ ਹੈ, ਹਫਤਾ ਇਤਵਾਰ ਕਰੋਨਾ ਆ ਗਿਆ। ਨਹੀਂ ਬਾਅਦ 8 ਵਜਦੇ ਨੇ, ਲੋ ਜੀ 8 ਵਜੇ ਮਾਰਕੀਟਾਂ ਬੰਦ ਕਰ ਦਿਓ, ਕਰੋਨਾ ਆ ਗਿਆ। 8 ਵਜੇ ਤੋਂ ਬਾਅਦ ਕਰੋਨਾ ਸ਼ੁਰੂ ਹੋ ਗਿਆ। ਸੈਚਰਡੇ ਸੰਡੇ ਆਫ ਹੈ, ਸੈਚਰਡੇ ਸੰਡੇ ਵੀ ਕਰੋਨਾ ਆ ਗਿਆ ਤੇ ਬਾਕੀ ਦਿਨਾਂ 'ਚ ਕਰੋਨਾ ਕਿੱਥੇ ਗਿਆ? ਤੇ ਸਾਡੇ ਨਾਲ ਮੌਜੂਦ ਨੇ ਪੰਜਾਬੀ ਸੇਵਕ ਤੇ ਅਸੀਂ ਇਹਨਾਂ ਕੋਲ ਪੁੱਛਨੇ ਆ। अस्सलाम वालेकुम। वालेकुम सलाम जी। ਹਕੂਮਤ ਇਹ ਦਾਅਵੇ ਕਰਦੀ ਹੋਈ ਨਜ਼ਰ ਆਉਂਦੀ ਹੈ ਕਿ ਮਈਸ਼ਤ ਤਰੱਕੀ ਕਰ ਰਹੀ ਹੈ, ਦੂਸਰੀ ਤਰਫ ਇਹ ਆਪੋਜੀਸ਼ਨ ਅਰਕਾਨ ਹੈ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮਈਸ਼ਤ ਤਰੱਕੀ ਨਹੀਂ ਕਰ ਰਹੀ, ਹਕੂਮਤ ਝੂਠ ਬੋਲ ਰਹੀ ਹੈ। ਤੁਹਾਡਾ ਕੀ ਕਹਿਣਾ ਹੈਗਾ ਕਿ ਇਹ ਮਈਸ਼ਤ ਜਿਹੜੀ ਹੈ ਇਹ ਕਿਸ ਪਾਸੇ ਜਾ ਰਹੀ ਹੈ?
ਮਈਸ਼ਤ ਦੀ ਤਾਂ ਬਹੁਤ ਭਰਪੂਰ ਤਬਾਹੀ ਵੱਲ ਜਾ ਰਹੀ ਹੈ। ਅਗਰ ਅਸੀਂ ਆਵਾਮ ਵੱਲੋਂ ਗੱਲ ਕਰੀਏ ਤਾਂ ਸਾਡਾ ਤਾਂ ਬਹੁਤ ਬੁਰਾ ਹਾਲ ਹੈ। ਜੋ ਇੱਕ ਗਰੀਬ ਮਜ਼ਦੂਰ ਜਿੰਦੀ ਆਮਦਨ 500 ਰੁਪਇਆ ਹੈ ਤੇ ਉਹ ਡੇਲੀ ਦਾ ਆਪਣਾ ਸਰਵਾਈਵਲ ਔਖਾ ਕਰਦਾ ਸੀ, ਉਹ ਹੁਣ ਮਹਿੰਗਾਈ ਇੰਨੀ ਜ਼ਿਆਦਾ ਹੈ, ਚੀਜ਼ਾਂ ਦੀ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਹੈ ਮਾਰਕੀਟ ਵਿੱਚ, ਇੰਨੀ ਜ਼ਿਆਦਾ ਕਿ ਉਹ ਸੁੱਕੀ ਰੋਟੀ ਵੀ ਪਾਣੀ ਨਾਲ ਨਹੀਂ ਖਾ ਸਕਦਾ ਤੇ ਇਸ ਵਕਤ ਬਹੁਤ ਬੁਰੇ ਹਾਲਾਤ ਨੇ। ਔਰ ਕਰੋਨਾ ਤੋਂ ਬਾਅਦ ਤਾਂ ਕੁਝ ਜ਼ਿਆਦਾ ਹੀ ਆਵਾਮ ਦੇ ਗਲੇ ਕੁੱਟੇ ਗਏ ਨੇ, ਪਰ ਵਿਖਾਣ ਦੱਸਦੇ ਨੇ ਕਿ ਅਸੀਂ ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਆਮ ਮਨਸੂਬਾ ਹੈ, ਪਰ ਪ੍ਰੈਕਟੀਕਲੀ ਇਹਨਾਂ ਕੋਲ ਕੁਝ ਵੀ ਨਹੀਂ ਹੈ। ਆਵਾਮ ਭੁੱਖੀ ਮਾਰ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇੱਕ 100 ਰੁਪਏ ਦੀ ਸ਼ਰਟ ਵੀ ਇੱਕ ਗਰੀਬ ਬੰਦੇ ਲਈ ਖਰੀਦਣਾ ਔਖਾ ਹੋਇਆ ਪਿਆ। ਜਿਹੜੀ 100 ਦੀ ਸੀ ਹੁਣ ਉਹਨਾਂ ਨੇ 1000 ਦੀ ਕਰਤੀ ਔਰ ਇਹਨਾਂ ਨੂੰ ਸਵਾਲ ਕਰਨ ਵਾਲਾ ਕੋਈ ਨਹੀਂ। ਕਿਉਂ ਮਹਿੰਗਾਈ ਹੋਈ? ਪਿੱਛੋਂ ਆਂਦਾ ਹੈ ਏਜੰਡਾ, ਇਹ ਮਹਿੰਗੀ ਕਰਦੇ ਨੇ। ਨਾਜ਼ਰੀਨ, ਜੈਸਾ ਕਿ ਤੁਸੀਂ ਦੇਖਿਆ, ਆਵਾਮ ਦਾ ਇਹੀ ਕਹਿਣਾ ਹੈਗਾ ਸੀ ਕਿ ਮਹਿੰਗਾਈ ਦੀ ਦਲਦਲ 'ਚ ਪਿਸ ਕੇ ਰਹਿ ਗਏ ਨੇ ਤੇ ਹਕੂਮਤ ਦੇ ਦਾਅਵੇ ਆਪਣੀ ਜਗ੍ਹਾ ਕਿ ਮਾਸ਼ੀ ਤਰੱਕੀ ਹੋ ਰਹੀ ਹੈ। ਜੇ ਇਹ ਹਕੂਮਤ ਚਾਹੁੰਦੀ ਹੈ ਕਿ ਆਵਾਮ ਨੂੰ ਉਹਦੀ ਮਹਿੰਗਾਈ ਦੀ ਦਲਦਲ ਤੋਂ ਕੱਢ ਸਕੇ ਤੇ ਜਲਦੀ ਤੋਂ ਜਲਦੀ ਕੱਢਣਾ ਚਾਹੀਦਾ ਹੈ, ਕਿਉਂਕਿ ਅਗਲੇ ਇਲੈਕਸ਼ਨ ਆ ਰਹੇ ਨੇ, ਉਹਨਾਂ ਨੂੰ ਵੋਟਾਂ ਦੀ ਜ਼ਰੂਰਤ ਹੈਗੀ ਹੈ। ਜੇ ਵੋਟ ਲੈਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਵਾਮ ਨੂੰ ਰਿਲੀਫ ਦੇਣ ਤਾਂ ਕਿ ਆਵਾਮ ਵੀ ਸੁੱਖ ਦਾ ਸਾਹ ਲੈ ਸਕੇ। ਤੇ ਇਹਦੇ ਨਾਲ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ।